ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਅੱਜ ਫੇਰ ਅਸੀਂ ਲੈ ਕੇ ਆ ਗਏ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ। ਬਿਕਾਜ਼ ਉੱਥੇ ਜਿਹੜੀਆਂ ਵੋਟਾਂ ਤੇ ਪੈ ਗਈਆਂ ਪਰ ਅਜੇ ਸਰਕਾਰ ਆ ਉਹ ਨਹੀਂ ਬਣੀ ਤੇ ਉਹ ਉਸੇ ਤਰ੍ਹਾਂ ਚੱਲਦਾ ਆ ਤੇ ਪ੍ਰੋਗਰਾਮ ਵੀ ਉਸ ਦਿਨ ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਨੰਬਰ ਇੱਕ ਮੈਂ ਬੋਲਦਾ ਕਿ ਫੋਨ ਨੰਬਰ ਤੇ ਸੁਣ ਸਕਦੇ ਆ 832 551 5029। दूसरा फ़ोन नंबर 6054756868 नैट ते सुन ले www.punjabiradio.usa.com ਤੇ ਰੇਡੀਓ ਸੈੱਟ ਤੇ ਵੀ ਸੁਣ ਸਕਦੇ ਆ ਜੀ। ਹੋਰ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਸਕਦੇ ਆ 4082725200। ਜਿਨ੍ਹਾਂ ਕੋਲ ਆਈਫੋਨ ਆ ਜਾਂ ਐਂਡਰੋਇਡ ਦੇ ਆ ਕੋਈ ਵੀ ਸਮਾਰਟਫੋਨ ਆ ਤੇ ਪੰਜਾਬੀ ਰੇਡੀਓ USA ਦੀ ਐਪ ਆ ਡਾਊਨਲੋਡ ਕਰੋ, ਬਿਲਕੁਲ ਉਹ ਫਰੀ ਆ ਤੇ ਉਸ ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ। ਤੇ ਜੀ ਜਿਵੇਂ ਆਪਣੀਆਂ ਸਾਰਿਆਂ ਦੀਆਂ ਅੱਖਾਂ ਆ ਕਈ ਦੇਰ ਤੋਂ ਲੱਗੀਆਂ ਹੋਈਆਂ ਸੀਗੀਆਂ ਪੰਜਾਬ ਵੱਲ, ਇੰਡੀਆ ਵੱਲ, ਜਿਹੜੀ ਉੱਥੇ ਇਲੈਕਸ਼ਨ ਹੋਈ ਆ ਤੇ ਜਿਹੜੇ ਨਤੀਜੇ ਆ ਉਹ ਤੁਸੀਂ ਰਾਤ ਸੁਣ ਹੀ ਲਏ ਆ। ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉੱਥੇ ਕੌਣ ਜਿੱਤਿਆ ਆ। ਮੋਦੀ ਦੀ ਸਰਕਾਰ ਆਉਣ ਵਾਲੀ ਆ, ਉਹ ਜਿੱਤ ਗਏ ਨੇ ਜੀ ਮੈਜੋਰਟੀ ਦੇ ਵਿੱਚ। ਤੇ ਬਾਕੀ ਜਿਹੜੀਆਂ ਸਾਡੀਆਂ ਪੰਜਾਬ ਦੇ ਉੱਤੇ ਅੱਖਾਂ ਲੱਗੀਆਂ ਹੋਈਆਂ ਸੀਗੀਆਂ, ਆਪਾਂ ਬੜੇ ਫਿਕਰਮੰਦ ਸੀ ਪੰਜਾਬ ਲਈ ਤੇ ਉਹਦੀ ਅੱਜ ਗੱਲਬਾਤ ਆਪਾਂ ਬਲਤੇਜ ਪੰਨੂ ਹੋਰਾਂ ਦੇ ਨਾਲ ਕਰਨੀ ਆ ਕਿ ਉਹ ਉੱਥੇ ਸੀ, ਉੱਥੇ ਵਿੱਚ ਵਿਚਰਦੇ ਸੀਗੇ ਕਿ ਉੱਥੇ ਕੀ ਹੁੰਦਾ ਸੀਗਾ ਤੇ ਨਾਲ ਜੀ ਉੱਥੇ ਜਿਹੜੀਆਂ ਪਾਰਟੀਆਂ ਆ ਉਹਨਾਂ ਦੀ ਕੀ ਦਸ਼ਾ ਬਣੀ ਹੋਈ ਆ ਉਹਦੇ ਬਾਰੇ ਵੀ ਆਪਾਂ ਜ਼ਰੂਰ ਗੱਲਬਾਤ ਕਰਨੀ ਆ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਧੰਨਵਾਦ ਜੀ ਇੱਕ ਵਾਰੀ ਫੇਰ, ਔਰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ ਤੁਹਾਨੂੰ ਸੁਣ ਰਹੇ ਸਾਰੇ ਸਰੋਤਿਆਂ ਨੂੰ ਜਿੱਥੇ ਵੀ ਤੁਸੀਂ ਸੁਣ ਰਹੇ ਹੋ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ ਪਹਿਲਾਂ ਆਪਾਂ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਜਿਵੇਂ ਜਿਹੜੀ ਇਸ ਵੇਲੇ ਸੱਤਾਧਾਰੀ ਪਾਰਟੀ ਆ ਤੇ ਉਹ ਦਾਅਵੇ ਕਰ ਰਹੇ ਸੀ ਕਿ 13 ਦੀਆਂ 13 ਸੀਟਾਂ ਵੀ ਨਹੀਂ, ਕਈ ਵਾਰੀ ਕਹਿੰਦੇ ਸੀ 13 ਦੀਆਂ 13 ਹੀ ਲੈ ਕੇ ਜਾਵਾਂਗੇ। ਪਰ ਜਿਸ ਤਰ੍ਹਾਂ ਪਤਾ ਕਿ ਆਪਾਂ ਨੂੰ ਉਹਨਾਂ ਨੂੰ 4 ਸੀਟਾਂ ਮਿਲੀਆਂ ਆ ਤੇ ਜਿਵੇਂ ਅਰਨ ਜੇਤਲੀ ਨੂੰ ਵੀ ਉਹ ਜਿਤਾ ਨਹੀਂ ਸਕੇ ਤੇ ਇਸ ਜਿਹੜੀ ਹਾਰ ਦਾ ਭਾਂਡਾ ਆ ਉਹ ਕਿਸ ਸਿਰ ਭੰਨ ਰਹੇ ਆ, ਕਿਸ ਨੂੰ ਉਹ ਕਾਰਨ ਕੀ ਮੰਨ ਰਹੇ ਇਸ ਦਾ ਕਿ ਇਹ ਹਾਰ ਗਿਆ ਸਾਡੀ ਕਿਉਂ ਹੋਈ ਆ। ਉੱਥੇ ਜਿਹੜੀ ਸੱਤਾਧਾਰੀ ਧਿਰ ਦੇ ਵਾਸਤੇ ਜਿਹੜੀ ਜਿੱਤ ਹੈ ਜੀ ਉਹ ਇੱਕ ਸ਼ੇਰ ਸਿੰਘ ਘੁਬਾਇਆ ਹੋਰਾਂ ਵਾਲੀ ਸੀਟ ਦੀ ਮਾਰਜਨ ਵਾਈਜ਼ ਜਿਹੜੀ ਹੈ ਜੀ ਉਹ ਜ਼ਰੂਰ ਤਕੜੀ ਕਹੀ ਜਾ ਸਕਦੀ ਹੈ। ਨਹੀਂ ਤਾਂ ਅਦਰਵਾਈਜ਼ ਜਿਹੜੀ ਜਿੱਤ ਆ ਉਹਨਾਂ ਦੀ ਉਹਨੂੰ ਜਿੱਤ ਦੇ ਤੌਰ ਦੇ ਉੱਤੇ ਸੱਤਾਧਾਰੀ ਧਿਰ ਦੀ ਜਿੱਤ ਦੇ ਤੌਰ ਤੇ ਨਹੀਂ ਲਿਆ ਜਾ ਸਕਦਾ। ਖਾਸ ਤੌਰ ਦੇ ਉੱਤੇ ਜਿਹੜੀ ਵਕਾਰ ਦਾ ਸੀਟ ਬਣੀ ਹੋਈ ਸੀ ਬਠਿੰਡੇ ਵਾਲੀ, ਉੱਥੇ ਤਾਂ ਹਾਲਾਤ ਇਹ ਬਣ ਗਏ ਜੀ ਕਿ 19,000 ਵੋਟਾਂ ਦੇ ਉੱਤੇ ਸਾਰੇ ਹਰਸਿਮਰਤ ਕੌਰ ਹੋਰੀ ਜਿਹੜੇ ਜਿੱਤੇ ਨੇ, ਉਹ ਵੀ ਕਈ ਤਰ੍ਹਾਂ ਦੇ ਜਿਹੜੇ ਉਸ ਸੀਟ ਦੇ ਵੋਟਿੰਗ ਦੇ ਲੱਗਦੇ ਰਹੇ ਨੇ ਜੀ। ਹਾਲਾਤ ਇਹ ਬਣ ਗਏ ਜੀ ਕਿ ਉੱਥੇ ਤਾਂ ਜਿਹੜੇ ਸਪੋਰਟਰ ਸਨ ਜੀ ਬਹੁਤੇ ਉਹ ਚਲੇ ਗਏ, ਨਹੀਂ ਤਾਂ ਅਕਸਰ ਭੰਗੜੇ ਉੱਥੇ ਪੈਂਦੇ ਨੇ। ਜਿਹੜੇ ਢੋਲੀ ਲਿਆਂਦੇ ਸੀਗੇ ਉਹ ਆਪ ਹੀ ਵਿਚਾਰੇ ਭੰਗੜੇ ਪਾਉਂਦੇ ਰਹੇ, ਭੰਗੜੇ ਪਾਉਣ ਵਾਲੇ ਕੋਈ ਲੱਭੇ ਨਹੀਂ। ਔਰ ਜਦੋਂ ਜਿੱਤ ਵੀ ਹੋ ਗਈ ਤਾਂ ਉਸ ਤੋਂ ਬਾਅਦ ਵੀ ਬੀਬੀ ਹਰਸਿਮਰਤ ਕੌਰ ਜਿਹੜੇ ਨੇ ਉਹਨਾਂ ਨੇ ਕੁਛ ਵੀ ਜਿਹੜਾ ਬੋਲਿਆ ਨਹੀਂ ਜੀ, ਨਾ ਕਿਸੇ ਦੇ ਨਾਲ ਕੋਈ ਗੱਲ ਜਿਹੜੀ ਆ ਉਹ ਕੀਤੀ। ਇੱਕ ਕਿਸਮ ਦੇ ਨਾਲ 19,000 19,500 ਵੋਟ ਦੇ ਉੱਤੇ ਜਿੱਤਣਾ, ਇਹਨੂੰ ਜਿੱਤ ਨਹੀਂ ਕਿਹਾ ਜਾ ਸਕਦਾ। ਉਹ ਵੀ ਉਦੋਂ ਜਦੋਂ ਇਹ ਦਾਅਵਾ ਕੀਤਾ ਜਾਵੇ ਕਿ 3,000 ਕਰੋੜ ਰੁਪਈਆ ਉਹਨਾਂ ਨੇ ਬਠਿੰਡੇ ਸ਼ਹਿਰ ਦੇ ਉੱਤੇ ਖਰਚਤਾ ਤੇ ਬਠਿੰਡਾ ਸ਼ਹਿਰ ਹੀ ਉਹਨਾਂ ਨੂੰ ਹਰਾ ਦੇਵੇ। ਬਠਿੰਡਾ ਸ਼ਹਿਰੀ ਦੇ ਵਿੱਚ ਜਿਹੜੀ ਆ ਜੀ ਉਹ ਮੁਕੰਮਲ ਹਾਰ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਹੋਈ ਆ। ਹਾਂ, ਪੇਂਡੂ ਖੇਤਰ ਉਹਨਾਂ ਨੂੰ ਜਿਹੜਾ ਜੀ ਉਹ ਬਚਾ ਗਿਆ ਕਿਹਾ ਜਾ ਸਕਦਾ। ਹੁਣ ਹਾਰ ਦਾ ਜਿਹੜਾ ਠੀਕਰਾ ਉਹ ਇੱਕ ਦੂਜੇ ਦੇ ਸਿਰ ਜਿਹੜੇ ਅਕਾਲੀ ਨੇ ਉਹ ਭੁਗਤਣ ਲੱਗ ਗਏ ਨੇ, ਸੁੱਟਣ ਲੱਗ ਗਏ ਨੇ, ਭੰਨਣ ਲੱਗ ਗਏ ਨੇ। ਕਿਉਂਕਿ ਸਨਿਚਰਵਾਰ ਨੂੰ ਅੱਜ ਜਿਹੜੀ ਇਹਦੀ ਮੀਟਿੰਗ ਰੱਖੀ ਹੋਈ ਹੈ ਸ਼ਾਮ ਨੂੰ ਅਕਾਲੀ ਦਲ ਨੇ, ਉੱਥੇ ਹੁਣ ਕੁਛ ਨਾ ਕੁਛ ਤਾਂ ਉਹਨਾਂ ਨੇ ਜਿਹੜਾ ਕਹਿਣਾ ਨਾ ਜੀ ਫਲਾਣੇ ਨੇ ਇੱਥੇ ਟਿੱਬੀ ਲਾਤੀ, ਧਮਕਾਨੇ ਨੇ ਇੱਥੇ ਟਿੱਬੀ ਲਾਤੀ, ਝਾੜੂ ਨੂੰ ਦੋਸ਼ ਜਿਹੜਾ ਉਹ ਸਾਰੇ ਦੇਈ ਜਾ ਰਹੇ ਨੇ। ਉਧਰ ਜੋਗਿੰਦਰਪਾਲ ਜੈਨ ਕਿਉਂਕਿ ਉਹ ਬੜੀ ਤੇਜ਼ੀ ਦੇ ਨਾਲ ਆਏ ਸਨ ਅਕਾਲੀ ਦਲ ਦੇ ਵਿੱਚ, ਸੀਟ ਵੀ ਜਿੱਤ ਕੇ ਮੋਗੇ ਵਾਲੀ ਕਿਵੇਂ ਜਿੱਤ ਗਏ ਹੁਣ ਲੋਕਾਂ ਦੇ ਸਾਹਮਣੇ ਖੁਲਾਸਾ ਹੋ ਗਿਆ। ਮੋਗੇ ਤੋਂ ਮੁਕੰਮਲ ਰੂਪ ਦੇ ਵਿੱਚ ਅਕਾਲੀ ਦਲ ਜਿਹੜਾ ਹਾਰ ਗਿਆ, ਧਰਮਕੋਟ ਤੋਂ ਵੀ ਹਾਰ ਗਿਆ, ਤੋਤਾ ਸਿੰਘ ਹੋਰਾਂ ਵਾਲੀ ਜਗ੍ਹਾ ਤੋਂ ਨਿਹਾਲ ਸਿੰਘ ਵਾਲਾ ਤੋਂ ਵੀ ਹਾਰ ਗਿਆ। ਸੋ ਇਹ ਜਿਹੜੀਆਂ ਸਾਰੀਆਂ ਵਿਧਾਨ ਸਭਾ ਦੀਆਂ ਸੀਟਾਂ ਸੀ ਉੱਥੋਂ ਅਕਾਲੀ ਦਲ ਹਾਰਿਆ। ਜਥੇਦਾਰ ਜੋਗਿੰਦਰਪਾਲ ਜੈਨ ਦੀ ਜਿੱਤ ਕਿਵੇਂ ਹੋਈ ਇਹ ਤਾਂ ਤੁਸੀਂ ਅੰਦਾਜ਼ਾ ਜਿਹੜਾ ਜੀ ਲਾ ਸਕਦੇ ਹੋ। ਹੁਣ ਉਹਨਾਂ ਨੇ ਇਹ ਕਹਿਤਾ ਜੀ ਇੱਥੇ ਜਿਹੜੇ ਲੋਕਲ ਅਕਾਲੀ ਲੀਡਰ ਨੇ ਉਹ ਤਾਂ ਆਮ ਆਦਮੀ ਪਾਰਟੀ ਨਾਲ ਤੁਰੇ ਫਿਰਦੇ ਸੀ, ਉਹ ਕਹਿੰਦੇ ਮੈਂ ਇਹਦੇ ਸਬੂਤ ਵੀ ਦਊਂਗਾ। ਹੁਣ ਤਾਂ ਐਵੇਂ ਲੰਘ ਕੇ ਸੱਪ ਦੀ ਲਕੀਰ ਨੂੰ ਜਿਹੜੇ ਉਹ ਪਿੱਟੀ ਜਾ ਰਹੇ ਨੇ। ਇਹੀ ਹਾਲ ਜਿਹੜਾ ਕਾਂਗਰਸੀਆਂ ਦਾ ਹੈ ਕਿ ਸਾਨੂੰ ਤਾਂ ਜੀ ਆਪਣਿਆਂ ਨੇ ਹਰਾ ਦਿੱਤਾ। ਪਰ
ਇਹ ਗੱਲ ਅਜੇ ਵੀ ਕੋਈ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈ ਕਿ ਲੋਕਾਂ ਦੇ ਵਿੱਚ ਰੋਹ ਤੇ ਗੁੱਸਾ ਉਹਨੂੰ ਨਾ ਅਕਾਲੀ ਦਲ ਵਾਲੇ ਸਮਝ ਰਹੇ ਨੇ, ਨਾ ਕਾਂਗਰਸ ਵਾਲੇ ਸਮਝ ਰਹੇ ਨੇ। ਕਿਉਂਕਿ ਉਹ ਕਾਫੀ ਦੇਰ ਤੋਂ ਜਿਹੜੇ ਸੱਤਾ ਦੇ ਵਿੱਚ ਬੈਠੇ ਹੋਏ, ਆਪਣੀਆਂ ਸੀਟਾਂ ਤੇ ਬੈਠੇ ਹੋਏ ਆ, ਲੋਕਾਂ ਦੇ ਵਿੱਚ ਉਹ ਨਹੀਂ ਵਿਚਰਦੇ, ਇਸ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਤੇ ਅਗਲੀ ਗੱਲਬਾਤ ਕਰੀਏ, ਜਿਵੇਂ ਸੱਤਾਧਾਰੀ ਧਿਰ ਆ, ਜਿਵੇਂ ਆਪਾਂ ਹੁਣ ਬਠਿੰਡੇ ਦੀ ਗੱਲ ਕਰ ਲੈਂਦੇ ਹਾਂ ਜੀ, ਬਠਿੰਡੇ ਵਿੱਚ ਤਾਂ ਤੁਹਾਨੂੰ ਇਸ ਤਰ੍ਹਾਂ ਹੀ ਨਹੀਂ ਲੱਗਦਾ ਕਿ ਇਹਨਾਂ ਦੀਆਂ ਗੋਡਣੀਆਂ ਹੀ ਲੱਗ ਗਈਆਂ? ਲੱਗ ਗਈਆਂ ਜੀ, ਗੋਡਣੀਆਂ ਮੁਕੰਮਲ ਰੂਪ ਦੇ ਵਿੱਚ ਲੱਗ ਗਈਆਂ। ਪੂਰਾ ਜਿਹੜਾ ਪਰਿਵਾਰ ਹੈ ਜੀ ਉਹ ਉੱਥੇ ਜਾ ਕੇ ਬੈਠਾ ਰਿਹਾ, ਹਾਲਾਂਕਿ ਟੱਕਰ ਵੀ ਪਰਿਵਾਰ ਦੇ ਨਾਲ ਹੀ ਸੀਗੀ। ਇੱਕ ਗੱਲ ਤਾਂ ਹੈ, ਜਿਹੜਾ ਮਨਪ੍ਰੀਤ ਦੇ ਉੱਤੇ ਹੁਣ ਤੱਕ ਦੋਸ਼ ਲੱਗਦਾ ਸੀ ਕਿ ਉਹ ਤਾਏ ਨਾਲ ਮਿਲ ਕੇ ਖੇਡਦਾ, ਉਹ ਤਕਰੀਬਨ ਧੋਣਾ ਜਾਂਦਾ ਜੀ, ਉਹ ਧੋਤਾ ਗਿਆ ਉਹਦੇ ਉੱਤੋਂ ਹਾਲ ਦੀ ਘੜੀ। ਤਾਂ ਬੇਸ਼ੱਕ ਮਨਪ੍ਰੀਤ ਬਾਦਲ ਇਹ ਚੋਣ ਜਿਹੜੀ ਹਾਰ ਗਿਆ ਬਠਿੰਡੇ ਵਾਲੀ, ਪਰ ਇਹਨੂੰ ਹਾਰ ਨਹੀਂ ਕਿਹਾ ਜਾ ਸਕਦਾ। ਹਾਰ ਤਾਂ ਵੈਸੇ ਹਾਰ ਆ, ਜਿੱਤ ਹੈ, ਚਾਹੇ ਉਹ 5 ਵੋਟਾਂ ਤੇ ਹੋਵੇ, 500 ਤੇ ਹੋਵੇ, 5000 ਤੇ ਹੋਵੇ। ਪਿਛਲੀ ਵਾਰੀ ਹਰਸਿਮਰਤ ਕੌਰ ਬਾਦਲ ਹੋਰੀ 1,20,000 ਵੋਟਾਂ ਦੇ ਉੱਤੇ ਜਿੱਤੇ ਸਨ ਰਣਿੰਦਰ ਸਿੰਘ ਟਿੱਕੂ ਤੋਂ। ਇਸ ਵਾਰੀ ਉਹਨਾਂ ਦੀ ਜਿੱਤ 19,500 ਦੀ ਸਾਰੀ ਜਿਹੜੀ ਜੀ ਉਹ ਰਹਿ ਗਈ। ਇਹ ਗੱਲਾਂ ਤੁਸੀਂ ਵੀ ਪੜ੍ਹਦੇ ਰਹੇ ਹੋ, ਸੁਣਦੇ ਰਹੇ ਹੋ ਕਿ ਤਕਰੀਬਨ ਕਿਹਾ ਜਾਂਦਾ 35,000 ਦੇ ਕਰੀਬ ਜਾਅਲੀ ਵੋਟ ਜਿਹੜੀ ਆ ਉਹ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਬਣੀ ਹੋਈ ਆ। ਤੇ ਉੱਥੇ ਤਾਂ ਇਹ ਹੋ ਗਿਆ ਜੀ ਕਿ ਨਕਲੀ ਜਿਹੜੇ ਲੋਕ ਲਿਆਂਦੇ ਨੇ ਪੰਜਾਬ ਦੇ ਵਿੱਚ, ਤਕਰੀਬਨ ਹਰੇਕ ਜਗ੍ਹਾ ਤੋਂ ਨਕਲੀ ਉਮੀਦਵਾਰਾਂ ਨੂੰ ਲੋਕਾਂ ਨੇ ਨਕਾਰ ਦਿੱਤਾ। ਉੱਥੋਂ ਵੀ ਮਨਪ੍ਰੀਤ ਖੜਾ ਕੀਤਾ ਹੋਇਆ ਸੀ ਬਠਿੰਡੇ ਤੋਂ, ਭਗਵੰਤ ਸਿੰਘ ਖੜਾ ਕੀਤਾ ਹੋਇਆ ਸੀਗਾ ਜੀ ਸੰਗਰੂਰ ਤੋਂ। ਇਹ ਵੀ ਲੋਕਾਂ ਨੇ ਜਿਹੜੇ ਜੀ ਉਹ ਨਕਾਰ ਦਿੱਤੇ। ਲੋਕ ਸੁਚੇਤ ਹੋ ਗਏ। ਮੇਰੇ ਕਹਿਣ ਤੋਂ ਭਾਵ ਇਹ ਹੈ, ਲੋਕਾਂ ਨੇ ਜਿਹੜੇ ਬੇਸ਼ੱਕ ਉਹ ਦਿਹਾੜੀਦਾਰ ਨੇ, ਮਜ਼ਦੂਰ ਨੇ, ਉਹਨਾਂ ਨੂੰ ਪਤਾ 500 ਰੁਪਏ ਦਾ ਮੁੱਲ ਕੀ ਹੁੰਦਾ। ਉਹਨਾਂ ਦੇ ਘਰ ਦੀ ਰੋਟੀ ਪਾਣੀ ਜਿਹੜੀ ਆ 4-5 ਦਿਨ ਦੀ ਆ ਸਕਦੀ ਹੈ। ਉਹਨਾਂ ਦੇ ਘਰ ਦੀ ਸਬਜ਼ੀ ਜਿਹੜੀ ਆ ਉਹ ਹਫ਼ਤੇ ਦੀ ਆ ਸਕਦੀ ਹੈ। ਉਹਨਾਂ ਦੇ ਬੱਚਿਆਂ ਦੇ ਸਕੂਲਾਂ ਦੀ ਫੀਸ ਜਿਹੜੀ ਆ 2 ਮਹੀਨਿਆਂ 3 ਦੀ ਦਿੱਤੀ ਜਾ ਸਕਦੀ ਹੈ 500 ਰੁਪਏ ਦੇ ਨਾਲ, 1000 ਦੇ ਨਾਲ। ਉਹਨਾਂ ਨੇ ਨਕਾਰੀ। ਉਹਨਾਂ ਨੇ ਨਸ਼ੇ ਜਿਹੜੇ ਨੇ ਉਹ ਨਕਾਰ ਦਿੱਤੇ। ਉਹਨਾਂ ਨੇ ਧੌਂਸ ਜਿਹੜੀ ਆ ਨਕਾਰ ਦਿੱਤੀ। ਉਹਨਾਂ ਨੇ ਧਮਕੀਆਂ ਜਿਹੜੀਆਂ ਨੇ ਉਹ ਨਕਾਰ ਦਿੱਤੀਆਂ। ਆਈ ਥਿੰਕ ਵਰਿਆਂ ਪਹਿਲਾਂ ਵਾਲਾ ਜਿਹੜਾ ਪੰਜਾਬ ਸੀਗਾ ਨਾ, ਜਿਹੜਾ ਅਣਖ ਦੇ ਨਾਂ ਤੇ ਜਿਉਂਦਾ ਸੀਗਾ, ਉਸ ਪੰਜਾਬ ਦੇ ਇੱਕ ਵਾਰੀ ਫੇਰ ਇਹਨਾਂ ਵੋਟਰਾਂ ਨੇ ਦਰਸ਼ਨ ਕਰਾਏ ਨੇ ਜੀ। ਹਾਂ ਜੀ, ਬਿਲਕੁਲ। ਤੇ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰਦੇ ਹਾਂ, ਉਸ ਦੇ ਜਿਹੜੇ 4 ਕੈਂਡੀਡੇਟ ਵੀ ਜਿੱਤੇ ਆ, ਤੇ ਜਿਹੜੇ ਦੂਸਰੇ ਆ ਜਿਹੜੇ ਰਹਿ ਵੀ ਗਏ ਆ, ਇੰਨੇ ਮਾਰਜਨ ਦੇ ਉਹਨਾਂ ਦੇ ਵਿੱਚ ਵੋਟਾਂ ਲੈ ਕੇ ਗਏ। ਕੀ ਸਰਕਾਰ ਲਈ ਇਹ ਖਤਰੇ ਦੀ ਘੰਟੀ ਨਹੀਂ? ਬਹੁਤ ਵੱਡੀ ਜੀ, ਬਹੁਤ ਵੱਡੀ ਖਤਰੇ ਦੀ ਘੰਟੀ ਜਿਹੜੀ ਆ ਉਹ ਵੱਜ ਗਈ ਸਰਕਾਰ ਦੇ ਵਾਸਤੇ। ਸਰਕਾਰ ਨੂੰ ਬਹਿ ਕੇ ਸੋਚਣਾ ਪਊਗਾ ਕਿ ਆਟਾ ਦਾਲ ਸਕੀਮ ਦਾ ਕੀ ਬਣਿਆ, ਮੁਫਤ ਬਿਜਲੀ ਜਿਹੜੀ ਦਿੰਦੇ ਸੀ ਉਹਦਾ ਕੀ ਬਣਿਆ। ਇਹ ਕਿਹਾ ਜਾ ਰਿਹਾ ਸੀਗਾ ਕਿ ਗੁੱਡ ਗਵਰਨੈਂਸ ਦੇ ਸਿਰ ਦੇ ਉੱਤੇ ਅਸੀਂ ਤਾਂ ਟਿਕੇ ਹੋਏ ਆ। ਉਹ ਜਿਹੜਾ ਵਿਕਾਸ ਦੀ ਗੱਲ ਸੀ ਉਹ ਕਿੱਥੇ ਗਿਆ ਵਿਕਾਸ? ਉਹ ਵਿਕਾਸ ਲੋਕਾਂ ਨੇ ਨਕਾਰ ਕਿਉਂ ਦਿੱਤਾ? ਔਰ ਦੂਸਰੀ ਗੱਲ, ਜਿਹੜੀਆਂ ਜ਼ਿਮਨੀ ਚੋਣਾਂ ਆ ਜਾਣੀਆਂ ਨੇ, ਧੂਰੀ ਵਾਲੀ ਖਾਲੀ ਹੋ ਗਈ, ਤਲਵੰਡੀ ਸਾਬੋ ਵਾਲੀ ਜਿਹੜੀ ਹੈ ਜੀ ਉਹ ਖਾਲੀ ਹੋ ਗਈ। ਇਹਨਾਂ ਦੇ ਉੱਤੇ ਬੜਾ ਜ਼ਬਰਦਸਤ ਮੁਕਾਬਲਾ ਔਰ ਇੰਟਰਸਟਿੰਗ ਜਿਹੜਾ ਮੁਕਾਬਲਾ ਉਹ ਵੇਖਣ ਨੂੰ ਮਿਲੂਗਾ। ਜੇ ਇਸ ਵਾਰੀ ਆਪਾਂ ਲਾਇਆ ਜਾਵੇ ਕਿ ਕਿਹੜੀਆਂ ਜਿਹੜੀ ਪਾਰਟੀ ਆ ਉਹ ਵਿਧਾਨ ਸਭਾ ਦੇ ਵਿੱਚ ਕਿੱਥੇ ਖੜੀ ਹੈ ਜੇ ਅੱਜ ਵੋਟਾਂ ਪੈਂਦੀਆਂ ਨੇ, ਤੇ ਮੈਂ ਇੱਕ ਇੰਟਰਸਟਿੰਗ ਜੀ ਜਿਹੜੀ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਨੀ ਚਾਹੁੰਦਾ। ਜਿਵੇਂ ਵਿਧਾਨ ਸਭਾ ਹਲਕਿਆਂ ਤੋਂ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਤੇ ਜਿੱਤੀ ਆ, ਜੇ ਉਹਦਾ ਟੋਟਲ ਲਾਈਏ ਤਾਂ ਅੱਜ ਜਿਹੜੀ ਆ ਜੀ ਇਹ ਕਿੱਥੇ ਖੜੇ ਨੇ। ਅਨੰਦਪੁਰ ਸਾਹਿਬ ਤੋਂ ਜੇ ਲਾਈਏ ਤਾਂ 4 ਸੀਟਾਂ ਜਿਹੜੀਆਂ ਨੇ ਜੀ ਉਹ ਆਮ ਆਦਮੀ ਪਾਰਟੀ ਦੀਆਂ ਆ ਸਕਦੀਆਂ ਨੇ ਜੀ ਜੇ ਅੱਜ ਵੋਟਾਂ ਪੈਂਦੀਆਂ ਨੇ ਵਿਧਾਨ ਸਭਾ ਦੀਆਂ। ਗੁਰਦਾਸਪੁਰ ਤੋਂ ਨਹੀਂ, ਪਟਿਆਲੇ ਤੋਂ 4 ਆ ਸਕਦੀਆਂ ਨੇ, ਫਤਿਹਗੜ੍ਹ ਸਾਹਿਬ ਤੋਂ 4, ਫਰੀਦਕੋਟ ਤੋਂ 7, ਸੰਗਰੂਰ ਤੋਂ 8, ਲੁਧਿਆਣੇ ਤੋਂ 4, ਫਿਰੋਜ਼ਪੁਰ ਤੋਂ 1, ਜਲੰਧਰ ਤੋਂ ਜਿਹੜੀਆਂ ਨੇ ਜੀ ਉਹ 4 ਸੀਟਾਂ ਆ ਸਕਦੀਆਂ ਨੇ। ਭਾਵ ਕਿ ਜੇ ਕੈਲਕੂਲੇਸ਼ਨ ਕਰੀਏ ਤਾਂ 40+ ਦੇ ਨੇੜੇ ਤੇੜੇ ਵਿਧਾਨ ਸਭਾ ਤੋਂ ਅੱਜ ਜਿੱਤਦੀ ਆ ਆਮ ਆਦਮੀ ਪਾਰਟੀ, ਜਿੰਨੀਆਂ ਉਹਨੂੰ ਵਿਧਾਨ ਸਭਾ ਦੇ ਮੁਤਾਬਕ ਪਈਆਂ ਨੇ। ਕਾਂਗਰਸ ਦੀ ਗੱਲ ਕਰੀਏ ਤਾਂ ਉਹਨੂੰ ਅਨੰਦਪੁਰ ਸਾਹਿਬ ਤੋਂ 2, ਪਟਿਆਲੇ ਤੋਂ 3, ਫਤਿਹਗੜ੍ਹ ਸਾਹਿਬ ਤੋਂ 3, ਫਰੀਦਕੋਟ ਤੋਂ 1, ਬਠਿੰਡੇ ਤੋਂ ਜਿਹੜੀਆਂ ਜੀ 3, ਹੁਸ਼ਿਆਰਪੁਰ ਤੋਂ 4, ਫਿਰੋਜ਼ਪੁਰ ਤੋਂ 4, ਜਲੰਧਰ ਤੋਂ ਜਿਹੜੀਆਂ 3 ਔਰ ਅੰਮ੍ਰਿਤਸਰ ਤੋਂ 4 ਜਿਹੜੀਆਂ ਨੇ ਉਹ ਆ ਸਕਦੀਆਂ ਨੇ। ਅਕਾਲੀ ਦਲ ਦੀ ਜਿਹੜੀ ਟੈਲੀ ਹੈ ਜੀ ਉਹ ਇਸ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਉਹਨੂੰ 2 ਆ ਸਕਦੀਆਂ ਨੇ, ਗੁਰਦਾਸਪੁਰ ਤੋਂ ਉਹਨੂੰ ਜਿਹੜਾ ਹੈ ਜੀ ਉੱਥੋਂ 5 ਆ ਸਕਦੀਆਂ ਨੇ, ਪਟਿਆਲੇ ਤੋਂ 2 ਆ ਸਕਦੀਆਂ ਨੇ, ਖਡੂਰ ਸਾਹਿਬ ਤੋਂ ਜਿਹੜੀਆਂ ਜੀ ਉਹਨੂੰ 5 ਸੀਟਾਂ ਆ ਸਕਦੀਆਂ ਨੇ, ਫਤਿਹਗੜ੍ਹ ਸਾਹਿਬ ਤੋਂ 2 ਆ ਸਕਦੀਆਂ ਨੇ, ਫਰੀਦਕੋਟ ਤੋਂ 1 ਆ ਸਕਦੀ ਹੈ। ਜੇ ਅੱਜ ਦੀ ਡੇਟ ਦੇ ਵਿੱਚ ਸਾਰੀ ਕੈਲਕੂਲੇਸ਼ਨ ਕਰਨੀ ਹੋਵੇ ਤਾਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਬਰਾਬਰ ਭਿੜਦੀਆਂ ਨੇ, ਤੇ ਤੀਜੇ ਨੰਬਰ ਦੇ ਉੱਤੇ ਕਾਂਗਰਸ ਜਿਹੜੀ ਆਉਂਦੀ ਹੈ। ਜੇ ਵੋਟ ਪਰਸੈਂਟੇਜ, ਵੋਟ ਮਾਰਜਨ ਜਿਹੜਾ ਜੀ ਜਿਹੋ ਜਿਹਾ ਰਿਹਾ ਲੋਕ ਸਭਾ ਚੋਣਾਂ ਦਾ ਵਿਧਾਨ ਸਭਾ ਹਲਕੇ ਦੇ ਵਾਈਜ਼ ਵੰਡੀਏ ਤਾਂ ਜੇ ਵੋਟ ਪਰਸੈਂਟੇਜ ਦੇ ਹਿਸਾਬ ਦੇ ਨਾਲ ਤੁਸੀਂ ਜਾਂਦੇ ਹੋ,
25% ਵੋਟ ਸ਼ੇਅਰ ਜਿਹੜਾ ਦੀ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਲੈ ਗਈ। ਔਰ ਜਿਹੜਾ ਅਕਾਲੀ ਦਲ ਹੈ ਜੀ ਉਹਦੇ ਕੋਲੇ ਬੇਸ਼ੱਕ ਜ਼ਿਆਦਾ ਹੈ, 32% ਹੈ ਉਹਦੇ ਕੋਲੇ, ਪਰ ਜਿਹੜੀ ਕਾਂਗਰਸ ਹੈ ਜੀ ਉਹ ਤਕਰੀਬਨ ਨੇੜੇ ਤੇੜੇ ਆ ਆਮ ਆਦਮੀ ਪਾਰਟੀ ਦੇ, ਭਾਵ ਕਿ ਬਰਾਬਰ ਦੀ ਧਿਰ ਜਿਹੜੀ ਆ ਉਹ ਬਣ ਕੇ ਖੜੀ ਹੋ ਗਈ। ਜਿਹੜੀਆਂ ਕੋਸ਼ਿਸ਼ਾਂ ਪਿਛਲੇ ਲੰਬੇ ਸਮੇਂ ਤੋਂ ਜਾਰੀ ਸਨ ਕਿਸੇ ਤੀਜੇ ਧਿਰ ਦੀਆਂ, ਤੀਜੀ ਧਿਰ ਪੰਜਾਬ ਦੇ ਵਿੱਚ ਖੜਕੇ ਦੜਕੇ ਨਾਲ ਆ ਗਈ ਜੀ ਬਿਲਕੁਲ। ਤੇ ਇਸੇ ਦੇ ਨਾਲ ਹੀ ਆਪਾਂ ਜੇ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਦੇ ਵਿੱਚ ਵੀ ਇਸ ਤਰ੍ਹਾਂ ਲੱਗਦਾ ਜੀ ਕਪਤਾਨ ਦੀ ਬੱਲੇ ਬੱਲੇ ਤੇ ਬਾਜਵੇ ਹੋਣੀ ਥੱਲੇ ਥੱਲੇ, ਇਹਨਾਂ ਦਾ ਕੀ ਬਣੂਗਾ? ਜੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਿਹੜਾ ਇੱਕ ਜਾਲ ਬੁਣਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ, ਉਹ ਉਹਦੇ ਵਿੱਚ ਆਪ ਹੀ ਫਸ ਗਏ। ਉਹਨਾਂ ਨੇ ਇਹ ਸੋਚਿਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲਿਆ ਕੇ ਲੋਕ ਸਭਾ ਚੋਣਾਂ ਦੇ ਵਿੱਚ ਫਸਾ ਦਿੰਦੇ ਆ, ਉਹ ਹਾਰ ਜੂਗਾ ਤੇ ਮੇਰੇ ਮਗਰੋਂ ਜਿਹੜਾ ਸਿਆਪਾ ਉਹ ਲੱਥੂਗਾ, ਪਰ ਕੰਮ ਉਲਟ ਹੋ ਗਿਆ। ਪ੍ਰਤਾਪ ਸਿੰਘ ਬਾਜਵਾ ਹੋਈ ਜਿਹੜੇ ਨੇ ਉਹ ਗੁਰਦਾਸਪੁਰ ਤੋਂ ਹਾਰ ਗਏ ਤੇ ਉੱਥੋਂ ਵਿਨੋਦ ਖੰਨਾ ਇੱਕਦਮ ਜਿਹੜੀ ਆ ਜੀ ਉਹ ਬਾਜ਼ੀ ਲੈ ਗਿਆ। ਗੁਰਦਾਸਪੁਰੀਆਂ ਦੀ ਸਮਝ ਨਹੀਂ ਆਈ ਉਹਨਾਂ ਨੇ ਕੀਤਾ ਕੀ, ਜਿਹੜਾ ਬੰਦਾ ਕਦੀ ਵੜਦਾ ਹੀ ਨਹੀਂ, ਜਿਹਨੇ ਦੀਵਾਨੀ ਦਾ ਕੰਮ ਨਹੀਂ ਕੀਤਾ ਉਸ ਪੂਰੇ ਹਲਕੇ ਦੇ ਵਿੱਚ, ਉਹ ਬੰਬੇ ਤੋਂ ਆਉਂਦਾ ਆ ਕੇ ਸੀਟ ਫੇਰ ਜਿੱਤ ਕੇ ਜਿਹੜਾ ਜੀ ਉਹ ਤੁਰ ਜਾਂਦਾ। ਇਹ ਗੁਰਦਾਸਪੁਰੀਆਂ ਦੀ ਗੱਲ ਨਹੀਂ ਸਮਝ ਆਈ। ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਨੇ ਉੱਥੋਂ 1 ਲੱਖ ਵੋਟਾਂ ਦੇ ਫਰਕ ਦੇ ਨਾਲ ਹਾਰ ਗਏ। ਉਨੀਆਂ ਵੋਟਾਂ ਦੇ ਫਰਕ ਦੇ ਨਾਲ, ਵੱਧ ਵੋਟਾਂ ਦੇ ਫਰਕ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰੀ ਅੰਮ੍ਰਿਤਸਰ ਤੋਂ ਬਾਜੀ ਜਿੱਤ ਗਏ। ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਉੱਤੇ ਸਵਾਲ ਜਿਹੜੇ ਨੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਕਿ ਉਹ ਕਾਂਗਰਸ ਦੇ ਪ੍ਰਧਾਨ ਕਿਵੇਂ ਰਹਿ ਸਕਦੇ ਨੇ, ਉਹ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਕਿਵੇਂ ਹੋ ਸਕਦੇ ਨੇ ਪੰਜਾਬ ਦੇ ਅਗਲੇ, ਭਾਵ ਕਿ ਕਪਤਾਨ ਦੀ ਜਿਹੜੀ ਆ ਜੀ ਉਹ ਫੇਰ ਝੰਡੀ ਹੋ ਗਈ। ਦੇਖਦੇ ਆ ਕਾਂਗਰਸ ਹਾਈ ਕਮਾਂਡ ਜਿਹੜੀ ਅਜੇ ਕੋਮਾ ਦੇ ਵਿੱਚ ਬੈਠੀ ਹੈ ਕੱਲ ਦੀ, ਉਹ ਕਦੋਂ ਕੋਮਾ ਚੋਂ ਬਾਹਰ ਨਿਕਲਦੀ ਹੈ ਤੇ ਇਸ ਪਾਸੇ ਵੱਲ ਪੰਜਾਬ ਵੱਲ ਸੋਚਦੀ ਹੈ ਤੇ ਇੱਥੇ ਜਿਹੜੀ ਆ ਜੀ ਫੇਰ ਬਦਲ ਹੁੰਦੀ ਆ, ਹੋਊਗੀ ਜ਼ਰੂਰ ਜੀ। ਤੇ ਜਿਵੇਂ ਜੀ ਪਿੱਛੇ ਜਿਵੇਂ ਨਵਜੋਤ ਸਿੱਧੂ ਦੇ ਵਾਈਫ ਨਵਜੋਤ ਕੌਰ ਸਿੱਧੂ ਆ, ਉਹ ਬੜੇ ਇਹਨਾਂ ਗੱਲਾਂ ਦੇ ਵਿੱਚ ਜਿਹੜੇ ਮਸ਼ਹੂਰ ਹੈਗੇ ਆ ਕਿ ਜਦੋਂ ਫਟਦੇ ਆ ਬੰਬ ਅੰਗ ਕੁਛ ਨਾ ਕੁਛ ਉਹ ਕਰਦੇ ਆ। ਉਹਨਾਂ ਨੇ ਵੀ ਜਿਹੜਾ ਮੇਰੇ ਖਿਆਲ ਦੇ ਵਿੱਚ ਮੋਰਚਾ ਆ ਉਹ ਖੋਲਿਆ ਜੀ ਸਰਕਾਰ ਦੇ ਅਗੇਂਸਟ, ਖੋਲਿਆ ਜੀ। ਨਵਜੋਤ ਕੌਰ ਸਿੱਧੂ ਹੋਰੀ ਖੁੱਲ ਕੇ ਬੋਲੇ ਨੇ ਇਹਨਾਂ ਨਤੀਜਿਆਂ ਦੇ ਆਉਂਦਿਆਂ ਸਾਰ। ਨਵਜੋਤ ਕੌਰ ਸਿੱਧੂ ਨੇ ਇਹ ਗੱਲ ਕਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਹੋਰੀ ਜਵਾਬ ਦੇਣ ਕਿ ਕਿਹਦੇ ਕਰਕੇ ਉਹ ਇੱਥੇ ਲੈ ਕੇ ਆਏ ਸਨ ਮਿਸਟਰ ਜੇਤਲੀ ਨੂੰ ਤੇ ਕਿਵੇਂ ਉਹਨਾਂ ਨੂੰ ਹਰਾ ਕੇ ਜਿਹੜਾ ਦੀ ਇੱਥੋਂ ਤੋਰਿਆ। ਨਵਜੋਤ ਕੌਰ ਸਿੱਧੂ ਨੂੰ ਜਦੋਂ ਇਹ ਪੁੱਛਿਆ ਕਿ ਤੁਹਾਡੇ ਹਲਕੇ ਦੇ ਵਿੱਚੋਂ ਵੀ ਭਾਰਤੀ ਜਨਤਾ ਪਾਰਟੀ ਹਾਰ ਗਈ, ਤੁਸੀਂ ਅਸਤੀਫਾ ਦਿਓਗੇ? ਉਹ ਕਹਿੰਦੇ ਮੈਂ ਪਾਗਲ ਅਸਤੀਫਾ ਦਊਂਗੀ। ਉਹਨਾਂ ਨੇ ਕਿਹਾ ਕਿ ਜਿੱਥੇ ਜਿੱਥੇ ਵੀ ਇੱਥੇ ਅਕਾਲੀ ਦਲ ਨੇ ਹੋਰਡਿੰਗ ਲਾਏ ਜੇਤਲੀ ਦੇ ਵਾਸਤੇ, ਉਹਦੇ ਵਿੱਚ ਨਾ ਤਾਂ ਮੈਨੂੰ ਕਿਸੇ ਮੀਟਿੰਗ 'ਚ ਬੁਲਾਇਆ ਗਿਆ, ਨਾ ਕਿਸੇ ਹੋਰਡਿੰਗਸ ਦੇ ਉੱਤੇ ਮੇਰੀ ਕੋਈ ਫੋਟੋ ਜਿਹੜੀ ਸੀ ਉਹ ਲਾਈ ਗਈ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਦੇ ਬਾਰੇ ਕੀ ਕਹਿਣਾ ਚਾਹੋਗੇ, ਉਹ ਕਹਿੰਦੇ ਲੋਕਾਂ ਦੇ ਦਿਲਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਪ੍ਰਤੀ ਪਿਆਰ ਤੇ ਦੂਜਿਆਂ ਦੀ ਨਫ਼ਰਤ ਸੀਗੀ ਕਿ ਉਹਨੂੰ ਜਿਸ ਤਰੀਕੇ ਦੇ ਨਾਲ ਖੁੱਡੇ ਲਾਈਨ ਜਿਹੜਾ ਲਾਇਆ ਗਿਆ ਔਰ ਲੋਕਾਂ ਨੇ ਆਪਣਾ ਜਿਹੜਾ ਗੁੱਸਾ ਸੀਗਾ ਉਹ ਜ਼ਾਹਰ ਕਰ ਦਿੱਤਾ। ਔਰ ਉਹਨਾਂ ਨੇ ਇਹ ਕਿਹਾ ਕਿ ਕਰੋੜਾਂ ਰੁਪਏ ਦੇ ਪ੍ਰੋਜੈਕਟ ਜਿਹੜੇ ਨਵਜੋਤ ਸਿੰਘ ਸਿੱਧੂ ਹੀ ਇੱਥੇ ਲਿਆਉਣਾ ਚਾਹੁੰਦੇ ਸਨ ਉਹਨੂੰ ਰੋਕਿਆ ਤਾਂ ਅਕਾਲੀ ਦਲ ਨੇ ਰੋਕਿਆ। ਹਾਲਾਂਕਿ ਅਜੇ ਅਕਾਲੀ ਦਲ ਦਾ ਕੋਈ ਪ੍ਰਤੀਕਰਮ ਜਿਹੜਾ ਨਾ ਜਿੱਤ ਦੇ ਉੱਤੇ ਨਾ ਹਾਰ ਦੇ ਉੱਤੇ ਕਿਸੇ ਜਗ੍ਹਾ ਦੇ ਉੱਤੇ ਕੋਈ ਬਹੁਤਾ ਨਹੀਂ ਆਇਆ। ਦੇਖਦੇ ਹਾਂ ਨਵਜੋਤ ਕੌਰ ਸਿੱਧੂ ਦੇ ਬਾਰੇ ਦੇ ਵਿੱਚ ਕਿਹੋ ਜਿਹਾ ਪ੍ਰਤੀਕਰਮ ਜਿਹੜਾ ਜੀ ਆਉਂਦਾ, ਕਿਉਂਕਿ ਅਨਿਲ ਜੋਸ਼ੀ ਨੇ ਅਸਤੀਫਾ ਦੇ ਦਿੱਤਾ ਆਪਣਾ ਜਿਹੜੇ ਆਪਣੇ ਮੰਤਰੀ ਪਦ ਤੋਂ ਹਾਰ ਨੂੰ ਕਬੂਲਦਿਆਂ ਹੋਇਆ। ਹਾਲਾਂਕਿ ਉਹਦਾ ਅਸਤੀਫਾ ਤਾਂ ਉਂਝ ਹੀ ਆ ਜਾਣਾ ਸੀਗਾ ਜਿੰਨੇ ਕੇਸਾਂ ਦੇ ਵਿੱਚ ਉਹ ਫਸਿਆ ਹੋਇਆ, ਪਰ ਉਹਨੇ ਆਪਣਾ ਅਸਤੀਫਾ ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਦਿੱਤਾ, ਨਾ ਕਿ ਮੁੱਖ ਮੰਤਰੀ ਨੂੰ, ਜਿੱਥੋਂ ਇੱਕ ਸ਼ੈਤਾਨੀ ਪਿੱਛੇ ਦੇ ਨਜ਼ਰ ਵਿੱਚ ਆਉਂਦੀ ਹੈ ਤੇ ਉਹ ਕਹਿ ਦੇਣਗੇ ਨਹੀਂ ਜੀ ਨਹੀਂ ਰਹਿਣ ਦਿਓ, ਅਸਤੀਫੇ ਦੀ ਜ਼ਰੂਰਤ ਨਹੀਂ। ਹਾਂ ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਜਿਵੇਂ ਆਪਾਂ ਇਹ ਮਸ਼ਹੂਰ ਹੈਗਾ ਆ ਕਿ ਭਾਈ ਸ਼ਰਾਬ ਨਸ਼ਾ ਭੁੱਕੀ ਤੇ ਉੱਥੇ ਗਿਫਟ ਆ ਮੋਟਰਸਾਈਕਲਾਂ ਤਾਈਂ ਦਿੱਤੇ ਗਏ ਆ, ਪਰ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਗੇ ਇਹਨਾਂ ਨੇ ਕੁਛ ਨਹੀਂ ਵੰਡਿਆ, ਪਰ ਫਿਰ ਵੀ ਇਹਨਾਂ ਨੂੰ ਜਿਹੜੀਆਂ ਵੋਟਾਂ ਆ ਉਹ ਬਹੁਤ ਪਈਆਂ ਆ। ਇਹ ਸਿਰ ਲੋਕਾਂ ਦੇ ਸਿਰ ਜਾਂਦਾ ਹੈ ਨਾ। ਬਿਲਕੁਲ ਜੀ, ਕਿਉਂਕਿ ਹੁਣ ਤੱਕ ਤਾਂ ਇਹ ਦੋਸ਼ ਇਹਨਾਂ ਦੀ ਲੱਗਦੇ ਰਹੇ ਨੇ ਕਿ ਪੰਜਾਬੀ ਤਾਂ ਵਿਕਾਊ ਹੋ ਗਏ, ਤਾਂ 500 ਰੁਪਏ ਦੇ ਵਿੱਚ ਵੋਟ ਪਾਉਂਦੇ ਨੇ, ਇਹ ਤਾਂ ਜਿਹੜਾ ਆਟਾ ਦਾਲ ਦੇ ਉੱਤੇ ਵੋਟ ਪਾਉਂਦੇ ਨੇ, ਇਹ ਤਾਂ ਬਿਜਲੀ ਦੇ ਕਨੈਕਸ਼ਨਾਂ ਤੇ ਵੋਟ ਜਿਹੜੀ ਆ ਉਹ ਪਾਈ ਜਾਂਦੇ ਨੇ। ਪਰ ਪੰਜਾਬੀਆਂ ਨੇ ਧੋਣੇ ਜਿਹੜੇ ਧੋਤੇ ਨੇ, ਇਹ ਇਸ ਗੱਲ ਦੀ ਗਵਾਹੀ ਸਮੂਹ ਪੰਜਾਬੀ ਜਿਹੜੇ ਉਹ ਦੇਣਗੇ। ਕਿਸੇ ਤੋਂ ਪੁੱਛ ਲੈਣਾ
ਉਹ ਚਾਹੇ ਡਾਕਟਰ ਧਰਮਵੀਰ ਗਾਂਧੀ ਹੋਣ, ਚਾਹੇ ਉਹ ਹਰਿੰਦਰ ਸਿੰਘ ਖਾਲਸਾ ਹੋਣ, ਚਾਹੇ ਉਹ ਭਗਵੰਤ ਮਾਨ ਹੋਣ, ਤੇ ਚਾਹੇ ਉਹ ਪ੍ਰੋਫੈਸਰ ਸਾਧੂ ਸਿੰਘ ਹੋਣ, HS ਫੂਲਕਾ ਸਾਹਿਬ ਹੋਣ, ਹਿੰਮਤ ਸਿੰਘ ਸ਼ੇਰਗਿੱਲ ਹੋਣ, ਜੋਤੀ ਮਾਨ ਹੋਵੇ, ਯਮਨੀ ਗੋਮਰ ਜਿਹੜੀ ਆ ਜੀ ਉਹ ਹੋਵੇ, ਡਾਕਟਰ ਦਲਜੀਤ ਸਿੰਘ ਜਿਹੜੇ ਨੇ ਉਹ ਹੋਣ, ਜੱਸੀ ਜਸਰਾਜ ਹੋਵੇ, ਜਿੰਨੇ ਵੀ ਭਾਵ ਕੇ ਲੋਕ ਸਭਾ ਦੇ ਵਾਸਤੇ ਚੋਣ ਲੜ ਰਹੇ ਸਨ, ਉਹਨਾਂ ਨੇ ਕਿਸੇ ਨੇ ਵੀ ਕੋਈ ਨਸ਼ਾ ਨਹੀਂ ਵਰਤਾਇਆ, ਕੋਈ ਸ਼ਰਾਬ ਉਹਨਾਂ ਨੇ ਨਹੀਂ ਵਰਤਾਈ, ਉਹਨਾਂ ਨੇ ਕਿਸੇ ਨੂੰ ਪੈਟਰੋਲ ਦੇ ਪੈਸੇ ਨਹੀਂ ਦਿੱਤੇ, ਉਹਨਾਂ ਨੇ ਕੋਈ ਵੋਟ ਜਿਹੜੀ ਆ ਉਹ ਨਹੀਂ ਖਰੀਦੀ। ਆਈ ਥਿੰਕ ਪੰਜਾਬ ਨੇ ਇਸ ਪੱਖੋਂ ਪੂਰੇ ਮੁਲਕ ਨੂੰ ਜਿਹੜਾ ਜੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਬਿਨਾਂ ਪੈਸੇ ਤੋਂ, ਬਿਨਾਂ ਧੌਂਸ ਤੋਂ, ਬਿਨਾਂ ਨਸ਼ਿਆਂ ਤੋਂ ਇਹਨਾਂ ਉਮੀਦਵਾਰਾਂ ਨੇ ਚੋਣ ਜਿਹੜੀ ਆ ਉਹ ਜਿੱਤ ਕੇ ਦਿਖਾਈ ਆ, ਔਰ ਇਹਦਾ ਕ੍ਰੈਡਿਟ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਨੂੰ ਜਾਂਦਾ, ਜਿਹਨੇ ਇੱਕ ਨਵੀਂ ਸ਼ੁਰੂਆਤ ਜਿਹੜੀ ਆ ਜੀ ਉਹ ਕੀਤੀ ਆ, ਨਸ਼ਾ ਰਹਿਤ ਚੋਣ। ਔਰ ਜੇ ਕਿਤੇ ਪੰਜਾਬ ਦੇ ਵਿੱਚ ਇਹ ਮੁਹਿੰਮ ਜਿਹੜੀ ਆ ਅੱਗੋਂ ਹੋਰ ਜਿਹੜੀ ਆ ਜੀ ਤੇਜ਼ੀ ਦੇ ਨਾਲ ਚੱਲਦੀ ਆ, ਤਾਂ ਉਮੀਦ ਹੈ ਕਿ ਇਹ ਗੰਦ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਪੈ ਗਿਆ, ਇਹਨੂੰ ਹੁੰਝਣ ਵੱਲ ਨੂੰ ਸ਼ੁਰੂਆਤ ਜਿਹੜੀ ਆ ਨਾ ਜੀ ਉਹ ਹੋ ਸਕਦੀ। ਤੇ ਮੇਰਾ ਆਖਰੀ ਕੁਐਸਚਨ ਹੈ ਜੀ, ਜਿਵੇਂ ਉੱਥੇ ਹੁਣ ਜਿਵੇਂ ਸੱਤਾਧਾਰੀ ਪਾਰਟੀ ਆ ਜਾਂ ਉਹਨਾਂ ਦੇ ਵਿਰੋਧੀ ਆ, ਕਾਂਗਰਸੀ ਆ, ਕਿਸੇ ਦਾ ਕੋਈ ਬਹੁਤਾ ਬਿਆਨ ਨਹੀਂ ਆਇਆ, ਤੇ ਕੀ ਇਹਨਾਂ ਦੇ ਜਿਹੜੇ ਘਰਾਂ ਦੇ ਗੇਟ ਆ ਉਹ ਖੁੱਲੇ ਕਿ ਨਹੀਂ, ਕਿਹੜਾ ਗੇਟ ਆ ਉਹ ਬੰਦ ਰਿਹਾ ਆ, ਤੇ ਕੀ ਉਹਨਾਂ ਨੂੰ ਇੰਨਾ ਹੀ ਸੱਪ ਸੁੰਘ ਗਿਆ ਕਿ ਉਹ ਲੋਕਾਂ ਦੇ ਸਾਹਮਣੇ ਨਹੀਂ ਆ ਰਹੇ? ਹਾਰ ਬਰਦਾਸ਼ਤ ਕਰਨੀ ਬੜੀ ਔਖੀ ਹੁੰਦੀ ਹੈ ਜੀ, ਖਾਸ ਤੌਰ ਦੇ ਉੱਤੇ ਜਿਹੜੇ ਪਾਵਰਫੁਲ ਲੋਕ ਹੋਣ, ਉਹ ਚਾਹੇ ਰਾਜੇ ਹੋਣ ਤੇ ਚਾਹੇ ਆਪਣੇ ਆਪ ਨੂੰ ਰਾਜੇ ਸਮਝਦੇ ਲੋਕ ਹੋਣ। ਇੱਥੇ ਪਰਨੀਤ ਕੌਰ ਹੋਰੀ ਜਿਹੜੇ ਦਿਨ ਦੇ ਟਾਈਮ ਤਾਂ ਬੈਠੇ ਰਹੇ ਚੋਣਾਂ ਦੀ ਗਿਣਤੀ ਦੇ ਟਾਈਮ ਦੇ ਉੱਤੇ, ਜਦੋਂ ਨਤੀਜੇ ਜਿਹੜੇ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਜਾਣੇ ਸ਼ੁਰੂ ਹੋ ਗਏ ਤਾਂ ਉਹ ਉੱਠ ਕੇ ਚਲੇ ਗਏ। ਜਿਹੜਾ ਇੱਥੇ ਉਹਨਾਂ ਦਾ ਮੋਤੀ ਮਹਿਲ ਹੈ ਜੀ, ਉਹਦੇ ਦਰਵਾਜ਼ੇ ਜਿਹੜੇ ਸਨ ਸ਼ਾਮ ਹੁੰਦਿਆਂ ਬੰਦ ਹੋ ਗਏ, ਉਹੋ ਜਿਹੇ ਪਹਿਰੇ ਫੇਰ ਲੱਗ ਗਏ, ਕਿਹਨੂੰ ਮਿਲਣਾ, ਕਿਉਂ ਮਿਲਣਾ, ਕਾਹਦੇ ਲਈ ਮਿਲਣਾ, ਫੇਰ ਮਿਲ ਲਿਓ, ਬਿਜ਼ੀ ਨੇ। ਤੇ ਉਸੇ ਤਰੀਕੇ ਦੇ ਜਿਹੜੇ ਮਹਿਲ ਬਣਾਏ ਹੋਏ ਨੇ ਜੀ ਬਾਦਲ ਦੇ ਵਿੱਚ, ਉੱਥੇ ਵੀ ਗੇਟ ਜਿਹੜੇ ਜੀ ਲੱਗ ਗਏ। ਨਾ ਤਾਂ ਚੋਣਾਂ ਜਿਹੜੀਆਂ ਵੋਟਾਂ ਸੀ ਉਦੋਂ ਪੈਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਕੋਈ ਸਾਹਮਣੇ ਆ ਕੇ ਬਿਆਨ ਆਇਆ ਮੀਡੀਆ ਦੇ ਵਿੱਚ, ਨਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਕੋਈ ਬਿਆਨ ਆਇਆ, ਨਾ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਕੋਈ ਬਿਆਨ ਅਜੇ ਤੱਕ ਆਇਆ, ਤੇ ਨਾ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਕੋਈ ਬਿਆਨ ਜਿਹੜਾ ਜੀ ਆਇਆ, ਜਿਹੜੇ ਕਿ ਸਰਕਾਰ ਨੂੰ ਇਸ ਵੇਲੇ ਚਲਾ ਰਹੇ ਨੇ ਔਰ ਲੱਭਦੇ ਰਹਿੰਦੇ ਨੇ ਥਾਂ ਕਿ ਬਿਆਨ ਦੇਣਾ ਕਿੱਥੇ ਹੈ। ਇਹਨਾਂ ਦਾ ਕੋਈ ਬਿਆਨ ਜਿਹੜਾ ਜੀ ਆਇਆ ਨਹੀਂ ਅਜੇ ਤੱਕ। ਮੈਂ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਸੁਣ ਰਿਹਾ ਸੀ ਇੱਕ ਡਿਬੇਟ ਦੇ ਵਿੱਚ, ਮੱਥੇ ਦੇ ਉੱਤੇ ਬਹੁਤ ਸਾਰੀਆਂ ਉਹਨਾਂ ਦੇ ਤਿਉੜੀਆਂ ਸਨ ਔਰ ਇਹ ਕਹਿ ਰਹੇ ਸਨ ਕਿ ਆਮ ਆਦਮੀ ਪਾਰਟੀ ਨੂੰ ਤੁਸੀਂ ਜਿਤਾ ਤਾਂ ਦਿੱਤਾ, ਪਰ ਨਾ ਇਹਨਾਂ ਕੋਲੇ ਕੋਈ ਢਾਂਚਾ, ਨਾ ਇਹਨਾਂ ਦੇ ਕੋਲੇ ਕੋਈ ਲੀਡਰਸ਼ਿਪ ਆ, ਕਿੱਥੇ ਜਾ ਕੇ ਤੁਸੀਂ ਸ਼ਿਕਾਇਤ ਜਿਹੜੀ ਹੈ ਮੁਸ਼ਕਿਲਾਂ ਦੀ ਕਰੋਗੇ। ਚੀਮਾ ਸਾਹਿਬ ਨੂੰ ਕਾਊਂਟਰ ਕੁਐਸਚਨ ਕੀਤਾ ਤਾਂ ਨਹੀਂ, ਨਾ ਕਰਨਾ ਹੀ ਸੀਗਾ, ਜਿਹੜੇ ਚੈਨਲ ਤੇ ਉਹ ਬੈਠੇ ਸਨ ਕਿਸੇ ਨੇ, ਕਿ ਚੀਮਾ ਸਾਹਿਬ ਤੁਹਾਡੇ ਕੋਲੇ ਢਾਂਚਾ ਵੀ ਸੀ, ਲੀਡਰਸ਼ਿਪ ਵੀ ਸੀ, ਤੁਸੀਂ ਲੋਕਾਂ ਦਾ ਕੀ ਸਵਾਰ ਲਿਆ। ਜਦੋਂ ਹੁਣ ਆ ਗਏ ਨੇ ਬੰਦੇ, ਢਾਂਚਾ ਵੀ ਬਣਾ ਲੈਣਗੇ, ਲੀਡਰਸ਼ਿਪ ਵੀ ਬਣਾ ਲੈਣਗੇ, ਫਿਕਰ ਨਾ ਕਰੋ। ਪਰ ਇਹਨਾਂ ਜ਼ਰੂਰ ਆ ਫਿਕਰਮੰਦੀ ਦੀਆਂ ਲਕੀਰਾਂ ਜਿਹੜੀਆਂ ਨੇ ਉਹ ਇਹਨਾਂ ਦੇ ਮੱਥਿਆਂ ਦੇ ਉੱਤੇ ਬਹੁਤ ਵੱਡੀਆਂ ਵੇਖਣ ਨੂੰ ਮਿਲ ਰਹੀਆਂ ਨੇ ਇਸ ਵੇਲੇ ਜੀ। ਤੇ ਜੀ ਅਖੀਰ ਵਿੱਚ ਅੱਜ ਨਵਾਂ ਜਿਸ ਤਰ੍ਹਾਂ ਦੀ ਕਿ ਮੋਦੀ ਗਿਆ ਹੈ ਆਖਰ ਨੂੰ ਮਾਰਬਾਜ਼ੀ ਹੋ ਗਈ, ਧਰਤ ਹਲੂਣਵੀਂ ਜਿੱਤ ਵੇਲੀ। ਮੋਦੀ ਗਿਆ ਹੈ ਆਖਰ ਨੂੰ ਮਾਰਬਾਜ਼ੀ ਹੋ ਗਈ, ਧਰਤ ਹਲੂਣਵੀਂ ਜਿੱਤ ਵੇਲੀ। ਠਿੱਠ ਹੋ ਗਿਆ ਮੁੰਡਾ ਹੁਣ ਸੋਨੀਆ ਦਾ, ਚਾਰੇ ਖਾਨੇ ਪਈ ਕਾਂਗਰਸ ਚਿੱਤ ਵੇਲੀ। ਯਾਰ ਜੁੰਡੀ ਦੇ ਢੀਠਾਂ ਦੇ ਵਾਂਗ ਵੇਖਣ, ਜਿਹੜੇ ਰਹੇ ਸੀ ਬਰਕਦੇ ਨਿੱਤ ਵੇਲੀ। ਭੜ ਕੇ ਮੋਦੀ ਦੇ ਲੇਟਣਗੇ ਪਹੁੰਚ ਮੂਹਰੇ, ਇਹ ਤਾਂ ਪੱਕੇ ਨਾ ਕਿਸੇ ਦੇ ਨਿੱਤ ਵੇਲੀ। ਮੋਦੀ ਵੰਨੀ ਹੁਣ ਮੁਲਕ ਦੀ ਨਜ਼ਰ ਲੱਗੀ, ਜਿਹਨੂੰ ਮਿਲੀ ਹੈ ਸਿਖਰ ਦੀ ਭੱਲ ਵੇਲੀ। ਮੋਦੀ ਵੰਨੀ ਹੁਣ ਮੁਲਕ ਦੀ ਨਜ਼ਰ ਲੱਗੀ, ਜਿਹਨੂੰ ਮਿਲੀ ਹੈ ਸਿਖਰ ਦੀ ਭੱਲ ਵੇਲੀ। ਮਿਲਿਆ ਮਾਣ ਹੈ ਸਾਂਭਣਾ ਬਹੁਤ ਔਖਾ, ਔਖੀ ਝੜਤ ਜਿਹੀ ਹੁੰਦੀ ਹੈ ਝੱਲ ਵੇਲੀ। ਜੀ ਬਹੁਤ ਬਹੁਤ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।